ਹਾਈ ਟੈਂਪਰੇਚਰਸ ਗਰਮੀਆਂ ਜਿਹੜੀਆਂ ਉਹ ਆ ਰਹੀਆਂ ਐਕਸੈਸਿਵ ਹੀਟ ਵਾਰਨਿੰਗਸ ਬਹੁਤ ਸਾਰੇ ਥਾਵਾਂ ਦੇ ਉੱਤੇ ਸੈਂਟਰਲ ਵੈਲੀ ਦੇ ਵਿੱਚ ਇਸ ਟਾਈਮ ਇਸ਼ੂ ਕੀਤੀ ਗਈ ਹੈਗੀ ਆ। ਇਸੇ ਦੇ ਚੱਲਦਿਆਂ ਹੈਨਫਰਡ ਤੇ ਵਾਈਸੇਲੀਆ ਦੇ ਵਿੱਚ ਕੂਲਿੰਗ ਸੈਂਟਰਸ ਵੀ ਗਰਮੀ ਤੋਂ ਨਿਜਾਤ ਪਾਉਣ ਦੇ ਲਈ ਉਤੋਂ ਬਚਣ ਦੇ ਲਈ ਇਹਨਾਂ ਦੋਨਾਂ ਸ਼ਹਿਰਾਂ ਦੇ ਵਿੱਚ ਓਪਨ ਕੀਤੇ ਗਏ। ਇਸ ਤੋਂ ਇਲਾਵਾ ਹੋਰ ਵੀ ਬਹੁਤ ਸਾਰੇ ਸ਼ਹਿਰਾਂ ਦੇ ਵਿੱਚ ਇਦਾਂ ਦੇ ਕੂਲਿੰਗ ਸੈਂਟਰਸ ਰਹਿੰਦੇ ਆ। ਸੋ ਕਹਿੰਦੇ ਵੀ 16 ਤੇ 17 ਅੱਜ ਤੇ ਕੱਲ ਭਲਕੇ ਜਿਹੜਾ ਆ ਇਹ ਕੂਲਿੰਗ ਸੈਂਟਰ ਆ ਉੱਥੇ ਚੱਲਦੇ ਜਿਹੜੇ ਉਹ ਰਹਿਣਗੇ। 108 ਡਿਗਰੀ ਤੱਕ ਤਾਪਮਾਨ ਕਈ ਥਾਵਾਂ ਦੇ ਉੱਤੇ ਸੈਂਟਰਲ ਵੈਲੀ ਦੇ ਵਿੱਚ ਆਉਣ ਵਾਲੇ ਦਿਨਾਂ ਦੇ ਵਿੱਚ ਅੱਜ ਭਲਕੇ ਜਿਹੜਾ ਉਹ ਜਾ ਸਕਦਾ ਹੈਗਾ ਆ। ਸੋ ਜਿੰਨੇ ਵੀ ਫਾਇਰ ਡਿਪਾਰਟਮੈਂਟ ਵਾਲੇ ਆ ਜਾਂ ਹੈਲਥ ਡਿਪਾਰਟਮੈਂਟ ਵਾਲੇ ਉਹ ਇਹੀ ਕਹਿੰਦੇ ਆ ਵੀ ਡਾਇਰੈਕਟ ਸਨ ਦੇ ਵਿੱਚ ਜਾਣ ਤੋਂ ਗੁਰੇਜ਼ ਜਿਹੜਾ ਉਹ ਕੀਤਾ ਜਾਵੇ। ਪਰ ਆਪਾਂ ਨੂੰ ਸਭ ਨੂੰ ਪਤਾ ਵੀ ਜਿਹੜੇ ਫਾਰਮ ਵਰਕਰ ਆ ਉਹਨਾਂ ਨੂੰ ਤਾਂ ਓਪਨ ਸਨ ਦੇ ਵਿੱਚ ਜਾਣਾ ਹੀ ਪੈਂਦਾ ਆ। ਉਤੋਂ ਹਾਰਵੈਸਟ ਸੀਜ਼ਨ ਜਿਹੜਾ ਇਸ ਟਾਈਮ ਚੱਲ ਰਿਹਾ ਆ। ਬਦਾਮਾਂ ਦੀ ਚੜ੍ਹਾਈ ਦਾ ਵੀਕ ਆ ਜਿਹੜਾ ਉਹ ਹੈਗਾ ਆ ਤੇ ਪੂਰੀ ਅੱਤ ਦੀ ਗਰਮੀ ਜਿਹੜੀ ਉਹ ਹੋਣ ਜਾ ਰਹੀ ਆ। ਸੋ ਕਹਿੰਦੇ ਵੀ ਵੱਧ ਤੋਂ ਵੱਧ ਬ੍ਰੇਕਸ ਲਓ, ਪਾਣੀ ਵੱਧ ਤੋਂ ਵੱਧ ਜਿਹੜਾ ਇਸ ਦੇ ਵਿੱਚ ਜਿਹੜਾ ਉਹ ਪੀਓ। ਇਹ ਨਾ ਸੋਚੋ ਵੀ ਭਾਈ ਅੱਜ ਦੇ ਅੱਜ ਹੀ ਸਾਰਾ ਕੁਛ ਜਿਹੜਾ ਉਹ ਕੰਮ ਆਪਾਂ ਜਿਹੜਾ ਉਹ ਚੱਕ ਦੇਣਾ ਆ, ਕਰ ਦੇਣਾ ਆ। ਜੇ ਵੱਧ ਵੀ ਵਕਤ ਲੱਗਦਾ ਹੈ ਤਾਂ ਉਹ ਵੱਧ ਵਕਤ ਲੈਣ ਦੇ ਵਿੱਚ ਕੋਈ ਗੁਰੇਜ਼ ਨਾ ਕਰੋ। ਸੋ ਇਹ ਜਿਹੜੀ ਸਥਿਤੀ ਆ ਇਸ ਟਾਈਮ ਬਣੀ ਪਈ ਆ। ਸੋ ਫਾਰਮ ਵਰਕਰਸ ਖਾਸ ਕਰਕੇ ਜਿਹੜੇ ਵੀ ਇੱਥੇ ਆਪਾਂ ਨੂੰ ਸੁਣ ਰਹੇ ਆ, ਦੇਖ ਰਹੇ ਆ ਵੀ ਉਹ ਇਸ ਚੀਜ਼ ਦੇ ਵਿੱਚ ਧਿਆਨ ਰੱਖੋ। ਬ੍ਰੇਕਸ ਲਓ, ਛਾਂ ਦਾ ਪ੍ਰਬੰਧ ਵੀ ਜਿਹੜਾ ਉਹ ਰੱਖੋ ਤੇ ਪਾਣੀ ਵੱਧ ਤੋਂ ਵੱਧ ਤੁਸੀਂ ਪੀਓ, ਕਿਉਂਕਿ ਕੰਮ ਤਾਂ ਦੇਖੋ ਜਿਹੜੇ ਬਾਹਰ ਨੇ ਉਹ ਤਾਂ ਉਹਨਾਂ ਨੂੰ ਕਰਨਾ ਹੀ ਪੈਣਾ ਹੀ ਹੈਗਾ ਨਾਲ ਨਾਲ। ਹਾਈ ਟੈਂਪਰੇਚਰਸ ਗਰਮੀਆਂ ਜਿਹੜੀਆਂ ਉਹ ਆ ਰਹੀਆਂ ਐਕਸੈਸਿਵ ਹੀਟ ਵਾਰਨਿੰਗਸ ਬਹੁਤ ਸਾਰੇ ਥਾਵਾਂ ਦੇ ਉੱਤੇ ਸੈਂਟਰਲ ਵੈਲੀ ਦੇ ਵਿੱਚ ਇਸ ਟਾਈਮ ਇਸ਼ੂ ਕੀਤੀ ਗਈ ਹੈਗੀ ਆ। ਇਸੇ ਦੇ ਚੱਲਦਿਆਂ ਹੈਨਫਰਡ ਤੇ ਵਾਈਸੇਲੀਆ ਦੇ ਵਿੱਚ ਕੂਲਿੰਗ ਸੈਂਟਰਸ ਵੀ ਗਰਮੀ ਤੋਂ ਨਿਜਾਤ ਪਾਉਣ ਦੇ ਲਈ ਉਤੋਂ ਬਚਣ ਦੇ ਲਈ ਇਹਨਾਂ ਦੋਨਾਂ ਸ਼ਹਿਰਾਂ ਦੇ ਵਿੱਚ ਓਪਨ ਕੀਤੇ ਗਏ। ਇਸ ਤੋਂ ਇਲਾਵਾ ਹੋਰ ਵੀ ਬਹੁਤ ਸਾਰੇ ਸ਼ਹਿਰਾਂ ਦੇ ਵਿੱਚ ਇਦਾਂ ਦੇ ਕੂਲਿੰਗ ਸੈਂਟਰਸ ਰਹਿੰਦੇ ਆ। ਸੋ ਕਹਿੰਦੇ ਵੀ 16 ਤੇ 17 ਅੱਜ ਤੇ ਕੱਲ ਭਲਕੇ ਜਿਹੜਾ ਆ ਇਹ ਕੂਲਿੰਗ ਸੈਂਟਰ ਆ ਉੱਥੇ ਚੱਲਦੇ ਜਿਹੜੇ ਉਹ ਰਹਿਣਗੇ। 108 ਡਿਗਰੀ ਤੱਕ ਤਾਪਮਾਨ ਕਈ ਥਾਵਾਂ ਦੇ ਉੱਤੇ ਸੈਂਟਰਲ ਵੈਲੀ ਦੇ ਵਿੱਚ ਆਉਣ ਵਾਲੇ ਦਿਨਾਂ ਦੇ ਵਿੱਚ ਅੱਜ ਭਲਕੇ ਜਿਹੜਾ ਉਹ ਜਾ ਸਕਦਾ ਹੈਗਾ ਆ। ਸੋ ਜਿੰਨੇ ਵੀ ਫਾਇਰ ਡਿਪਾਰਟਮੈਂਟ ਵਾਲੇ ਆ ਜਾਂ ਹੈਲਥ ਡਿਪਾਰਟਮੈਂਟ ਵਾਲੇ ਉਹ ਇਹੀ ਕਹਿੰਦੇ ਆ ਵੀ ਡਾਇਰੈਕਟ ਸਨ ਦੇ ਵਿੱਚ ਜਾਣ ਤੋਂ ਗੁਰੇਜ਼ ਜਿਹੜਾ ਉਹ ਕੀਤਾ ਜਾਵੇ। ਪਰ ਆਪਾਂ ਨੂੰ ਸਭ ਨੂੰ ਪਤਾ ਵੀ ਜਿਹੜੇ ਫਾਰਮ ਵਰਕਰ ਆ ਉਹਨਾਂ ਨੂੰ ਤਾਂ ਓਪਨ ਸਨ ਦੇ ਵਿੱਚ ਜਾਣਾ ਹੀ ਪੈਂਦਾ ਆ। ਉਤੋਂ ਹਾਰਵੈਸਟ ਸੀਜ਼ਨ ਜਿਹੜਾ ਇਸ ਟਾਈਮ ਚੱਲ ਰਿਹਾ ਆ। ਬਦਾਮਾਂ ਦੀ ਚੜ੍ਹਾਈ ਦਾ ਵੀਕ ਆ ਜਿਹੜਾ ਉਹ ਹੈਗਾ ਆ ਤੇ ਪੂਰੀ ਅੱਤ ਦੀ ਗਰਮੀ ਜਿਹੜੀ ਉਹ ਹੋਣ ਜਾ ਰਹੀ ਆ। ਸੋ ਕਹਿੰਦੇ ਵੀ ਵੱਧ ਤੋਂ ਵੱਧ ਬ੍ਰੇਕਸ ਲਓ, ਪਾਣੀ ਵੱਧ ਤੋਂ ਵੱਧ ਜਿਹੜਾ ਇਸ ਦੇ ਵਿੱਚ ਜਿਹੜਾ ਉਹ ਪੀਓ। ਇਹ ਨਾ ਸੋਚੋ ਵੀ ਭਾਈ ਅੱਜ ਦੇ ਅੱਜ ਹੀ ਸਾਰਾ ਕੁਛ ਜਿਹੜਾ ਉਹ ਕੰਮ ਆਪਾਂ ਜਿਹੜਾ ਉਹ ਚੱਕ ਦੇਣਾ ਆ, ਕਰ ਦੇਣਾ ਆ। ਜੇ ਵੱਧ ਵੀ ਵਕਤ ਲੱਗਦਾ ਹੈ ਤਾਂ ਉਹ ਵੱਧ ਵਕਤ ਲੈਣ ਦੇ ਵਿੱਚ ਕੋਈ ਗੁਰੇਜ਼ ਨਾ ਕਰੋ। ਸੋ ਇਹ ਜਿਹੜੀ ਸਥਿਤੀ ਆ ਇਸ ਟਾਈਮ ਬਣੀ ਪਈ ਆ। ਸੋ ਫਾਰਮ ਵਰਕਰਸ ਖਾਸ ਕਰਕੇ ਜਿਹੜੇ ਵੀ ਇੱਥੇ ਆਪਾਂ ਨੂੰ ਸੁਣ ਰਹੇ ਆ, ਦੇਖ ਰਹੇ ਆ ਵੀ ਉਹ ਇਸ ਚੀਜ਼ ਦੇ ਵਿੱਚ ਧਿਆਨ ਰੱਖੋ। ਬ੍ਰੇਕਸ ਲਓ, ਛਾਂ ਦਾ ਪ੍ਰਬੰਧ ਵੀ ਜਿਹੜਾ ਉਹ ਰੱਖੋ ਤੇ ਪਾਣੀ ਵੱਧ ਤੋਂ ਵੱਧ ਤੁਸੀਂ ਪੀਓ, ਕਿਉਂਕਿ ਕੰਮ ਤਾਂ ਦੇਖੋ ਜਿਹੜੇ ਬਾਹਰ ਨੇ ਉਹ ਤਾਂ ਉਹਨਾਂ ਨੂੰ ਕਰਨਾ ਹੀ ਪੈਣਾ ਹੀ ਹੈਗਾ ਨਾਲ ਨਾਲ।